ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 14 ਸਤੰਬਰ 2015 29 ਭਾਦੋਂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੇ ਅਹਿਮ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਇੱਕ ਪਾਸੇ ਤਾਂ ਅਸੀਂ ਜਿਹੜੇ ਸਾਡੇ ਮੌਜੂਦਾ ਸੰਘਰਸ਼ ਦੇ ਨਾਇਕ ਨੇ ਉਹਨਾਂ ਨੂੰ ਬਿਲਕੁਲ ਅਣਗੌਲਿਆਂ ਕਰ ਰਹੇ ਹਾਂ। ਜੇ ਕੋਈ ਯਤਨ ਕੁਝ ਵੀਰਾਂ ਨੇ ਕੀਤੇ ਨੇ ਉਹਨਾਂ ਦੀ ਹਿਸਟਰੀ ਨੂੰ ਸਾਂਭਣ ਦੇ, ਉਹ ਭਾਵੇਂ ਫਿਲਮ ਰਾਹੀਂ ਹੋਏ ਜਾਂ ਫਿਲਮਾਂ ਰਾਹੀਂ ਹੋਏ ਜਾਂ ਕਿਤਾਬਾਂ ਰਾਹੀਂ ਹੋਏ, ਉਸ ਨੂੰ ਵੀ ਸਾਡਾ ਬੜਾ ਸੀਮਤ ਹੁੰਗਾਰਾ ਹੈ। ਔਰ ਖ਼ਾਸ ਤੌਰ 'ਤੇ ਜਿਵੇਂ ਜਿੰਦਾ ਸੁੱਖਾ ਫਿਲਮ ਦੀ ਰਿਲੀਜ਼ 11 ਸਤੰਬਰ ਨੂੰ ਹੋਈ ਔਰ ਕੱਲ੍ਹ ਹੀ ਮੈਨੂੰ ਵਰਜੀਨੀਆ ਜਿਸ ਥੀਏਟਰ 'ਚ ਵੀ ਉੱਥੇ ਲੱਗੀ ਹੈ ਉੱਥੋਂ ਬਾਰੇ ਪਤਾ ਲੱਗਾ ਕਿ ਬਹੁਤ ਥੋੜ੍ਹੇ ਜਿਹੜੇ ਉਂਗਲਾਂ 'ਤੇ ਗਿਣੇ ਜਾਣ ਵਾਲੇ ਜਿਹੜੇ ਦਰਸ਼ਕ ਨੇ ਉਹ ਸਿਨੇਮਾ ਘਰ ਦੇ ਵਿੱਚ ਸਨ। ਬਾਕੀ ਥਾਵਾਂ ਦਾ ਮੈਨੂੰ ਨਹੀਂ ਪਤਾ ਕਿੰਨੀ ਇੱਕ ਪ੍ਰੈਜ਼ੈਂਸ ਹੈ, ਪਰ ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਵੀ ਹੋਰ ਜਿਹੜਾ ਜਿਸ ਨੂੰ ਬੜਾ ਐਡਵਰਟਾਈਜ਼ ਕੀਤਾ ਜਾਂਦਾ ਹੈ ਜਾਂ ਕੁਛ ਦੇਰ ਦੀ ਐਂਟਰਟੇਨਮੈਂਟ ਦੇ ਨਾਂ ਥੱਲੇ ਕਿਸ ਕਿਸਮ ਦਾ ਸੌਦਾ ਵੇਚਿਆ ਜਾਂਦਾ ਹੈ, ਉਸ ਦੇ ਜਿਹੜੇ ਗਾਹਕ ਨੇ ਉਹ ਅਣਗਿਣਤ ਹੁੰਦੇ ਨੇ ਔਰ ਉਹਦੇ 'ਚ ਜਿਹੜੀਆਂ ਨੇ ਉਹ ਟਿਕਟਾਂ ਵੀ ਵਿਕੀਆਂ ਹੁੰਦੀਆਂ। ਸੋ ਮੈਂ ਸਮਝਦਾ ਵੀ ਇਹ ਸਾਡੀ, ਇਹਨੂੰ ਤਰਾਸਦੀ ਵੀ ਨਾ ਕਿਹਾ ਜਾਏ, ਮੈਂ ਸਮਝਦਾ ਵੀ ਸਾਡੀ ਇਹ ਕਿਰਤ ਕਣਤ ਹੈ ਕਿ ਜੇ ਅਸੀਂ ਆਪਣੇ ਨਾਇਕਾਂ ਨੂੰ ਵੀ ਆਨਰ ਕਰਨ ਨੂੰ ਤਿਆਰ ਨਹੀਂ, ਲੇਕਿਨ ਇਸ ਦੇ ਉਲਟ ਜੇ ਅਸੀਂ ਹਕੂਮਤੀ ਨਿਜ਼ਾਮ ਵੱਲ ਦੇਖੀਏ, ਇੱਕ ਪਾਸੇ ਤਾਂ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਪੋਜ਼ਿਟਿਵ ਕਰੈਕਟਰ ਹੈ ਸਿੱਖਾਂ ਦਾ ਉਹਨੂੰ ਬਲੌਕ ਕਰਨ ਦੇ ਲਈ, ਜਿਵੇਂ ਜਿੰਦਾ ਸੁੱਖਾ ਫਿਲਮ ਨੂੰ ਹੋਮ ਮਿਨਿਸਟਰੀ ਨੇ ਐਕਸਟਰਾ ਅਪੀਲ ਕਰਕੇ ਸੈਂਸਰ ਬੋਰਡ ਤੋਂ ਦੁਬਾਰਾ ਰਿਜੈਕਟ ਕਰਵਾਇਆ। ਔਰ ਜਿਹੜੇ ਕਾਤਲ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਦੀ ਪੁੱਜ ਕੇ ਜਿਹੜੀ ਹੈ ਉਹ ਅਵਹੇਲਨਾ ਹੀ ਨਹੀਂ ਕੀਤੀ, ਉਹਨਾਂ ਨੇ ਕਤਲ ਕੀਤਾ ਹਿਊਮਨ ਰਾਈਟਸ ਦਾ, ਉਹਨਾਂ ਨੇ ਝੂਠੇ ਐਨਕਾਊਂਟਰ ਬਣਾਏ ਨੇ, ਉਹਨਾਂ ਨੂੰ ਸੁਪਰ ਕਾਪ ਔਰ ਦੂਸਰੇ ਦਾ ਖਿਤਾਬ ਤਾਂ ਪਹਿਲਾਂ ਹੀ ਮੀਡੀਆ ਨੇ ਦਿੱਤਾ ਸੀ। ਹੁਣ ਫਿਊਚਰ ਦੀਆਂ ਜਨਰੇਸ਼ਨਾਂ 'ਚ ਇਹਨਾਂ ਗੰਦੇ ਕਰੈਕਟਰ ਦੇ ਲੋਕਾਂ ਨੂੰ, ਇਹਨਾਂ ਮਰਡਰਰਸ ਨੂੰ, ਕੋਲਡ ਬਲੱਡਡ ਮਰਡਰਰਸ ਨੂੰ ਜਿਹੜਾ ਉਹ ਨਾਇਕ ਬਣਾ ਕੇ ਰੱਖਣ ਲਈ ਇਹਨਾਂ ਦੀਆਂ ਬਾਇਓਗ੍ਰਾਫੀਜ਼ ਵੀ ਲਿਖਵਾਈਆਂ ਜਾ ਰਹੀਆਂ। ਔਰ ਇਸ ਕਿਸਮ ਦੀ ਇੱਕ ਜਿਹੜੀ ਬਾਇਓਗ੍ਰਾਫੀ ਹੈ ਉਹ ਰਾਹੁਲ ਚੰਦਨ ਨਾਂ ਦੇ ਬੰਦੇ ਨੇ ਜਿਹੜਾ ਮਰਡਰਰ ਹੈ KP ਗਿੱਲ, ਉਸ ਦੇ ਜੀਵਨ ਤੇ ਲਿਖਵਾਈ ਹੈ, ਜਿਹਦਾ ਨਾਂ ਰੱਖਿਆ ਗਿਆ ਪੈਰਾਮਾਊਂਟ ਕਾਪ। ਬੇਸ਼ੱਕ ਜਿਹੜੀ ਚਰਚਾ ਉਹ ਕਾਂਗਰਸੀ ਲੀਡਰ ਸੁਖਪਾਲ ਖਹਿਰਾ ਦਾ ਬਿਆਨ ਹੋਏ ਜਾਂ ਉਸ ਤੋਂ ਪਹਿਲਾਂ ਹੀ ਇਸ ਕਿਤਾਬ ਦੇ ਰਿਵਿਊ ਸ਼ੁਰੂ ਹੋ ਗਏ ਸੀ ਔਰ ਇਹ ਚਰਚਾ ਸਾਹਮਣੇ ਆਈ, ਜਿਹਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਜਿਹੜਾ ਬਾਦਲ 92 ਦੇ ਦੌਰ ਦੇ ਵਿੱਚ ਜੁਝਾਰੂਆਂ ਦੇ ਭੋਗਾਂ ਤੇ ਜਾ ਕੇ, ਉਹ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਹੋਏ, ਉਹ ਗੁਰਦਾਸਪੁਰ ਜ਼ਿਲ੍ਹੇ ਦੇ ਅੱਡ-ਅੱਡ ਥਾਵਾਂ ਦੇ ਉੱਤੇ ਹੋਏ ਸ਼ਹੀਦ ਹੋਣ, ਉੱਥੇ ਜਾ ਕੇ ਇਹ ਦਾਅਵੇ ਨਾਲ ਕਹਿੰਦਾ ਸੀ ਜੇ ਕਿ ਇੱਕ ਵਾਰੀ ਸਾਡੀ ਸਰਕਾਰ ਆ ਲੈਣ ਦਿਓ, ਅਸੀਂ ਜਿਹੜਾ ਇਹਨਾਂ ਨੂੰ ਘੱਗਰੀਆਂ ਪਵਾਵਾਂਗੇ, ਇਹਨਾਂ ਪੁਲਸੀਆਂ ਨੂੰ ਜਿਹੜੇ ਕਤਲ ਕਰਨ ਵਾਲੇ ਨੇ, ਜਿਹੜਾ ਜਾ ਕੇ ਹਕੂਮਤ ਬਾਰੇ ਕਿ ਸਾਡੀ ਕੌਮ ਨੂੰ ਖਤਮ ਕਰ ਰਹੇ ਨੇ, ਸਾਡੀ ਜਵਾਨੀ ਦਾ ਘਾਣ ਕਰ ਰਹੇ ਨੇ, ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਦਾ ਸੀ। ਔਰ ਹੁਣ ਇਹ ਅਕਾਊਂਟ ਸਾਹਮਣੇ ਆਇਆ ਔਰ ਇਸ ਅਜੇ ਤੱਕ ਜਦੋਂ ਦੀ ਇਸ ਕਿਤਾਬ ਦੀ ਚਰਚਾ ਲਗਭਗ 3-4 ਹਫ਼ਤੇ ਤੋਂ ਹੈ, ਜਦੋਂ ਮੈਂ ਕੈਲੀਫੋਰਨੀਆ ਸੀ ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਵੀ ਇਸ ਤਰ੍ਹਾਂ ਦੀ ਕਿਤਾਬ ਆਈ ਹੈ। ਹੁਣ ਇਸ ਗੱਲ ਨੂੰ ਵੀ 2-3 ਹਫ਼ਤੇ ਬੀਤ ਗਏ ਨੇ। ਸੋ ਇਹਦੇ ਬਾਵਜੂਦ ਕਿ ਇੱਕ ਪਾਸਾ ਤਾਂ ਹਕੂਮਤ ਦਾ ਇਸ ਕਿਸਮ ਦੇ ਜਿਹੜੇ ਹਾਇਰਲਿੰਗਸ ਨੇ, ਪਹਾੜੇ ਦੇ ਲਿਖਾਰੀ ਨੇ, ਉਹਨਾਂ ਤੋਂ ਇਹਨਾਂ ਡੈਵਲਸ ਨੂੰ, ਜਿਹੜਾ ਡੀਮਨਸ, ਡੈਵਲਸ, ਕਾਤਲ, ਉਹਨਾਂ ਨੂੰ ਨਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਜਿਹੜੀ ਜਿਸ ਨੂੰ ਤੁਸੀਂ ਕਹਿੰਦੇ ਹੋ ਵੀ ਹਾਈਂਡ ਸਾਈਡ ਚੋਂ ਇਹ ਵੀ ਸਾਹਮਣੇ ਆ ਰਿਹਾ ਹੈ ਵੀ ਜੇ ਬਾਦਲ ਦੇ ਉੱਤੇ ਇਹ ਇਲਜ਼ਾਮ ਲੱਗਾ ਕਿ ਭਾਈ ਇਹਨੇ ਤਾਂ ਜੂਨ 84 ਦੇ ਘੱਲੂਘਾਰੇ ਵੇਲੇ ਇਹ ਤਾਂ ਉਹਨਾਂ ਦਾ ਸਹਿਯੋਗੀ ਸੀ ਏਜੰਸੀਆਂ ਦਾ, ਜੇ 18 ਦੇ ਕਰੀਬ ਮੀਟਿੰਗਾਂ ਹੋਮ ਮਿਨਿਸਟਰੀ ਨੇ ਕੀਤੀਆਂ ਅਕਾਲੀ ਲੀਡਰਾਂ ਨਾਲ, ਉਹਨਾਂ 'ਚ ਆਲਮੋਸਟ ਹਰ ਇੱਕ ਦੇ ਵਿੱਚ ਹੀ ਜਿਹੜਾ ਬਾਦਲ ਸੀ। ਲੇਕਿਨ ਇਸ ਕਿਤਾਬ ਦੇ ਹਵਾਲੇ ਨਾਲ ਜਿਹੜੀ ਗੱਲ ਸਾਹਮਣੇ ਆਈ ਔਰ ਮੈਂ ਉਹਦੇ 'ਚੋਂ ਹੀ ਕੋਟ ਕਰਨਾ ਚਾਹੁੰਦਾ ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਕੋਈ ਬਾਇਜ਼ ਰੱਖਦੇ ਹਾਂ। ਹੁਣ ਇਸ ਕਿਤਾਬ ਦੇ ਪੇਜ ਨੰਬਰ 210 ਤੇ 211 ਦੇ ਉੱਤੇ ਇਹ ਅੰਕਿਤ ਹੈ ਔਰ ਇਹ
1992 ਪੀਰੀਅਡ ਦਾ, ਜਦੋਂ ਕਿ ਬੇਅੰਤ ਸਿੰਘ ਚੀਫ ਮਿਨਿਸਟਰ ਸੀ, KP ਗਿੱਲ DGP ਸੀ, ਔਰ ਅਕਾਲੀਆਂ ਨੂੰ ਪੰਜਾਬ ਦੇ ਵਿੱਚ ਈਵਨ ਰੈਲੀ ਤੱਕ ਨਹੀਂ ਸੀ ਕਰਨ ਦਿੱਤੀ ਜਾਂਦੀ, ਔਰ ਇਹ ਵੀ ਪੂਰੇ ਧੂਆਂਧਾਰ ਬਿਆਨ ਦਿੰਦੇ ਸੀ। ਔਰ ਹੁਣ ਇਸ ਕਿਤਾਬ ਦੇ ਹਵਾਲੇ ਨਾਲ ਅਸੀਂ ਦੇਖਦੇ ਪੇਜ 210 11 ਦੇ ਉੱਤੇ ਆਥਰ ਕਹਿੰਦਾ ਹੈ, ਡਿਊਰਿੰਗ ਦਾ years Mr. Gill was DGP Punjab, one politician was regular to meet him, sit with him and have meals with him. This was because his residence was next to the residence of Mr. Gill's father in Sector 9, Chandigarh. The politician was Mr. Prakash Singh Badal, the present Chief Minister of Punjab. ਹੁਣ ਇਹ ਕਹਿੰਦਾ ਹੈ ਕਿ ਵੀ ਜਦੋਂ ਗਿੱਲ ਡਾਇਰੈਕਟਰ ਜਨਰਲ ਪੁਲਿਸ ਸੀ ਜਿਨ੍ਹਾਂ ਸਾਲਾਂ ਦੇ ਵਿੱਚ, ਇੱਕ ਪੋਲੀਟੀਸ਼ੀਅਨ ਸਿਆਸਤਦਾਨ ਜਿਹੜਾ ਲਗਾਤਾਰਤਾ ਦੇ ਨਾਲ ਗਿੱਲ ਨੂੰ ਮਿਲਦਾ ਸੀ, ਉਹਦੇ ਨਾਲ ਬਹਿੰਦਾ ਸੀ, ਉਸ ਨਾਲ ਵਿਚਾਰਾ ਕਰਦਾ ਸੀ ਔਰ ਉਹਦੇ ਨਾਲ ਖਾਣਾ ਖਾਂਦਾ ਸੀ, ਕਿਉਂਕਿ ਉਸ ਪੋਲੀਟੀਸ਼ੀਅਨ ਦਾ ਘਰ ਜਿਹੜਾ ਹੈ KP ਗਿੱਲ ਦੇ ਪਿਓ ਦੇ ਘਰ ਦੇ ਨਾਲ ਹੀ ਸੀ, ਸੈਕਟਰ 9 ਚੰਡੀਗੜ੍ਹ ਦੇ ਵਿੱਚ। ਔਰ ਇਹ ਪੋਲੀਟੀਸ਼ੀਅਨ ਜਿਹੜਾ ਹੈ ਪ੍ਰਕਾਸ਼ ਸਿੰਘ ਬਾਦਲ ਸੀ, ਜਿਹੜਾ ਕਿ ਅੱਜ ਪੰਜਾਬ ਦਾ ਮੁੱਖ ਮੰਤਰੀ ਹੈ। The author further quotes Mr. Gill that every time I was at my father's place, we used to sit together, have tea or meals and discuss problems and issues concerning Punjab for hours. ਕਿ ਜਦੋਂ ਵੀ ਗਿੱਲ ਕਹਿੰਦਾ ਵੀ ਮੈਂ ਆਪਣੇ ਪਿਓ ਦੇ ਘਰ ਜਾਂਦਾ ਸੀ, ਅਸੀਂ ਦਾ ਮਤਲਬ ਮੈਂ ਤੇ ਬਾਦਲ ਅਸੀਂ ਇਕੱਠੇ ਬਹਿੰਦੇ ਸੀ, ਜਾਂ ਚਾਹ ਪੀਂਦੇ ਸੀ, ਜਾਂ ਰੋਟੀ ਖਾਂਦੇ ਸੀ, ਔਰ ਸਮੱਸਿਆਵਾਂ ਬਾਰੇ ਵਿਚਾਰ ਕਰਦੇ ਸੀ, ਔਰ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਅਸੀਂ ਘੰਟਿਆਂ ਬੱਧੀ ਵਿਚਾਰਾਂ ਕਰਦੇ ਸੀ। ਔਰ ਅੱਗੇ ਜਾ ਕੇ ਉਹਨੇ ਕਿਹਾ ਵੀ ਇੱਕ ਸਟੇਜ ਤੇ ਬੇਅੰਤ ਸਿੰਘ ਨੇ ਕਿਹਾ ਕਿ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਸਿਕਿਉਰਿਟੀ ਵਾਪਸ ਲੈ ਲਈ ਜਾਏ, ਔਰ KP ਗਿੱਲ ਨੇ ਕਿਹਾ ਕਿ ਨਹੀਂ, ਉਹਦੀ ਸਿਕਿਉਰਿਟੀ ਰਹਿਣ ਦਿੱਤੀ ਜਾਣੀ ਚਾਹੀਦੀ ਜੀ। ਹੁਣ ਜਦੋਂ ਦੀ ਇਹ ਕਿਤਾਬ ਛਪੀ ਹੈ, ਅਜੇ ਤੱਕ ਕੋਈ ਬਾਦਲ ਦੀ ਡਿਨਾਇਲ ਨਹੀਂ ਆਈ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਕਿਸ ਕਿਸਮ ਦਾ, ਜਦੋਂ ਇਸ ਨੂੰ ਸਿੱਖਾਂ ਦਾ ਔਰ ਇਹ ਇੰਕਸ਼ਾਫ ਆਉਣ ਤੋਂ ਬਾਅਦ ਜੇ ਕੋਈ ਵੀ ਅਣਖੀ ਕੌਮ ਹੋਏ ਤੇ ਇਹ ਜਥੇਦਾਰ ਅਕਾਲ ਤਖਤ ਤੇ ਦੂਸਰੇ ਜਿਨ੍ਹਾਂ ਨੇ ਇਹਨੂੰ ਫਖਰੇ ਕੌਮ ਬਣਾਇਆ ਤੇ ਪੰਥ ਰਤਨ ਬਣਾਇਆ, ਇਹ ਫਖਰੇ ਕੌਮ ਦੀ ਕਰਤੂਤ ਹੈ। ਹੁਣ ਇਸ ਤੋਂ ਜ਼ਾਹਰ ਹੈ ਕਿ ਜੂਨ 84 ਲਈ ਤਾਂ ਬਾਦਲ ਜ਼ਿੰਮੇਵਾਰ ਹੈ ਹੀ ਸੀ। ਸਾਰਿਆਂ ਨੂੰ ਉਹਨਾਂ 'ਚ ਸੁਮੇਧ ਸੈਣੀ ਹੋਏ, ਇਜ਼ਹਾਰ ਆਲਮ ਹੋਏ, ਉਹਨਾਂ ਨੂੰ ਕਿਵੇਂ ਹਾਈ ਲੈਵਲਸ ਦੇ ਉੱਤੇ ਰੇਜ਼ ਕੀਤਾ, ਉਹਦੇ ਲਈ ਵੀ ਇਹ ਜ਼ਿੰਮੇਵਾਰ ਹੈ। ਲੇਕਿਨ ਇਸ ਚੈਪਟਰ ਬਾਰੇ ਹੁਣ ਤੱਕ ਇਹ ਗੱਲ ਸਾਹਮਣੇ ਨਹੀਂ ਸੀ ਕਿ 1992 ਤੋਂ 1995 ਦੇ ਦੌਰ ਜਿਹਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਮਾਰੇ, KP ਗਿੱਲ ਉਹ ਬਾਦਲ ਦੀ ਮਰਜ਼ੀ ਦੇ ਨਾਲ, ਬਾਦਲ ਦੀ ਸਲਾਹ ਦੇ ਨਾਲ, ਬਾਦਲ ਦੀ ਕੰਸਲਟੇਸ਼ਨ ਦੇ ਨਾਲ ਜਿਹੜਾ ਉਹ ਕੰਮ ਕਰ ਰਿਹਾ ਸੀ। ਹੁਣ ਇਸ ਤੋਂ ਵੱਡਾ ਕੀ ਸਬੂਤ ਹੋ ਸਕਦਾ ਜੀ ਵੀ ਜੇ ਇਸ ਹੱਦ ਤੱਕ ਬੰਦਾ ਔਰ ਇਹਨੂੰ ਫਖਰੇ ਕੌਮ ਤੇ ਇਹਨੂੰ ਪੰਥ ਰਤਨ ਤੇ ਇਹ ਤਾਂ ਉਹਨਾਂ ਉਸ ਸਲੂਕ ਦਾ ਹੱਕਦਾਰ ਹੈ। ਵੱਖਰੀ ਗੱਲ ਹੈ ਕਿ ਅੱਜ ਵਿਕਾਊ ਮਾਲ ਉੱਥੇ ਵੀ ਹੈ, ਇੱਥੇ ਵੀ। ਸੁਖਬੀਰ ਬਾਦਲ ਨੇ ਲੰਬਾ ਚੌੜਾ ਆਪਣਾ ਢਾਂਚਾ ਡਿਕਲੇਅਰ ਕੀਤਾ ਹੈ ਅਮਰੀਕਾ ਦੇ ਵਿੱਚ, ਔਰ ਜਦੋਂ ਤੁਸੀਂ ਉੱਤੋਂ ਲੈ ਕੇ ਥੱਲੇ ਤੱਕ ਨਾ ਪੜ੍ਹਦੇ ਹੋ ਤੇ ਫਿਰ ਇਹੀ ਲੱਗਦਾ ਹੈ ਮੈਨੂੰ, ਉਹ ਜਿਹੜੀ ਸ਼ਾਇਦ ਸ਼ੇਖ ਸਾਦੀ ਨੂੰ ਹੀ ਕੋਟ ਕਰਕੇ ਸਾਡੇ ਮਿੱਤਰ ਸ਼ੇਖ ਸਾਹਿਬ ਇੱਕ ਗੱਲ ਕਹਿੰਦੇ ਸੀ ਕਿ ਬਹੁਤ ਵਾਰ ਅੱਲਾ ਮੀਆਂ ਵੀ ਦੰਦਾਂ ਥੱਲੇ ਉਂਗਲਾਂ ਦੇ ਲੈਂਦਾ ਕਿ ਸ਼ੈਤਾਨ ਨੂੰ ਰੋਜ਼ੀ ਕਿੱਥੋਂ ਮਿਲ ਰਹੀ ਹੈ। ਜੀ ਹੁਣ ਸ਼ੈਤਾਨ ਦੀ ਹੋਂਦ ਕਿ ਸ਼ੈਤਾਨ ਦਾ ਤੁਸੀਂ ਇੱਕ ਸਿਰ ਵੱਢਦੇ ਹੋ ਉਹਦੇ ਦੋ ਨਿਕਲ ਆਉਂਦੇ ਨੇ, ਦੋ ਵੱਢਦੇ ਹੋ ਚਾਰ ਨਿਕਲ ਆਉਂਦੇ ਨੇ। ਵੀ ਕਈ ਵਾਰ ਅੱਲਾ ਮੀਆਂ ਵੀ ਰੱਬ ਵੀ ਉਂਗਲਾਂ ਜਿਹੜੀਆਂ ਉਹ ਦੰਦਾਂ ਥੱਲੇ ਦੇ ਲੈਂਦਾ ਵੀ ਮੈਂ ਤਾਂ ਸ਼ੈਤਾਨ ਦੀ ਰੋਜ਼ੀ ਬੰਦ ਕੀਤੀ ਹੈ, ਇਹਨੂੰ ਰੋਜ਼ੀ ਮਿਲ ਕਿੱਥੋਂ ਰਹੀ ਹੈ। ਜੀ ਜੀ ਸੋ ਤੁਸੀਂ ਦੇਖਦੇ ਹੋ ਵੀ ਕਿਸ ਕਿਸਮ ਦੇ ਢੀਠ ਔਰ ਬੇਸ਼ਰਮ ਇਹ ਸਾਰਾ ਕਲਚਰ ਅਕਾਲੀਆਂ ਦਾ ਉੱਥੇ ਵੀ ਇੱਥੇ ਵੀ। ਇਹ ਵੀ ਜਿਹੜੇ ਸਾਰੇ ਨੇ ਉਸ ਸਿਸਟਮ ਦੇ ਪਿਛਲੱਗ ਨੇ, ਜਿਹੜੇ ਸਿਸਟਮ ਨੇ KP ਗਿੱਲ ਦੇ ਨਾਲ। ਹੁਣ ਇਹ ਲੇਟੈਸਟ ਸਬੂਤ ਹੈ, ਬਾਕੀ ਤਾਂ ਜੋ ਸੀ ਕਿਨੇ ਕੀ ਕਿਹਾ। ਸੋ ਇਹ ਗੱਲ ਦੱਸਦੀ ਹੈ ਵੀ ਕਿਸ ਅਕਾਲੀ ਦਲ ਦੇ ਨਾਲ ਜਿਹੜੇ ਲੋਕ ਅਕਾਲੀ ਦਲ ਦਾ ਇੱਥੇ ਝੰਡਾ ਚੁੱਕ ਰਹੇ ਨੇ, ਜਾਂ ਜਿਹੜੇ ਕੱਲ ਨੂੰ ਚੋਰੀ ਛਿਪੇ ਕੋ ਹਨੇਰੇ ਸਵੇਰੇ ਮਿਲੇਗਾ, ਉਹਨਾਂ ਨੂੰ ਘੱਟੋ ਘੱਟ ਇਹ ਨਜ਼ਰ ਨਹੀਂ ਆਏਗਾ, ਜਾਂ ਉਹਨਾਂ ਦੇ ਅੰਦਰ ਉਹਨਾਂ ਨੇ ਦਾੜੀਆਂ ਖੁੱਲੀਆਂ ਛੱਡੀਆਂ ਹੋਣਗੀਆਂ, ਸਿਰ ਤੇ ਨੀਲੀਆਂ ਪੱਗਾਂ ਨੇ, ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਕਿਸ ਕਿਸਮ ਦਾ ਇਹ ਬੰਦਾ ਹੈ ਜਾਂ ਕਿਸ ਕਿਸਮ ਦਾ ਇਹ ਸਿਸਟਮ ਜਿਸ ਨੇ ਆਪਣੀ ਜਵਾਨੀ ਦਾ ਘਾਣ ਕਰਵਾਇਆ, ਔਰ ਇਹ ਇੱਥੇ ਉਹਨਾਂ ਦੇ ਪਿਛਲੱਗ ਬਣ ਕੇ, ਉਹਨਾਂ ਦੇ ਜਿਹੜੇ ਨੇ ਆਗੂ ਬਣ ਕੇ ਬੜੀ ਖੁਸ਼ੀ ਮਹਿਸੂਸ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਹੋਰ ਜਿਉਂ-ਜਿਉਂ ਸਬੂਤ ਸਾਹਮਣੇ ਆ ਰਹੇ ਨੇ
ਔਰ ਇਸ ਕਿਸਮ ਦੇ ਬੰਦੇ ਦਾ ਜਿਹੜਾ ਉਹ ਅਲਟੀਮੇਟਲੀ ਹਸ਼ਰ ਕੀ ਹੋਏਗਾ ਇਹ ਤਾਂ ਸਤਿਗੁਰ ਜਾਣਦੇ ਨੇ। ਪਰ ਇਹਨੇ ਸਾਰੀਆਂ ਹੀ ਜਿਹੜੀਆਂ ਸਿੱਖ ਵਿਰੋਧ ਦੀਆਂ ਹੱਦਾਂ ਨੇ ਉਹ ਕ੍ਰਾਸ ਕੀਤੀਆਂ ਨੇ ਜੀ। ਦੂਸਰਾ ਪਾਰਟ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਆਪਣਿਆਂ ਦਾ ਇਹ ਹਾਲ ਹੈ, ਆਪਣੀ ਕੌਮ ਦਾ ਘਾਣ ਕਰਵਾਉਣ ਦੇ ਵਿੱਚ ਔਰ ਅੱਜ ਵੀ, ਤੇ ਦੁਸ਼ਮਣ ਕਿਸ ਪਿੱਚ ਦੇ ਉੱਤੇ ਖੇਡ ਰਿਹਾ ਹੈ। ਪਿਛਲੇ ਦਿਨਾਂ 'ਚ ਜਿਹੜੀ ਅਸੀਂ ਬੀਫ ਐਂਡ ਮਟਨ ਦੇ ਉੱਤੇ ਕਾਫੀ ਚਰਚਾ ਕੀਤੀ ਕਿ ਬੈਨ ਦੀ ਕਿਵੇਂ ਗੰਦੀ ਰਾਜਨੀਤੀ ਬੀਜੇਪੀ ਕਰ ਰਹੀ ਹੈ, ਔਰ ਉਸ ਦੇ ਲਈ ਸਾਨੂੰ ਕਾਫੀ ਪੋਜ਼ਿਟਿਵ ਕਾਲਾਂ ਵੀ ਆਈਆਂ, ਲਿਖਤਾਂ ਵੀ ਆਈਆਂ, ਉਹ ਅਸੀਂ ਸਾਰੀਆਂ ਤਾਂ ਨਹੀਂ ਪੜ੍ਹ ਸਕਦੇ। ਪਰ ਇੱਕ ਪਾਰਟ ਜਿਹੜੀ ਇਸੇ ਦੌਰਾਨ ਇੱਕ ਆਰਟੀਕਲ ਰਾਹੀਂ ਸਾਹਮਣੇ ਆਈ ਉਹ ਇਹ ਦੱਸਦਾ ਹੈ ਵੀ ਕਿਸ ਕਿਸਮ ਦੀ ਹਿਪੋਕ੍ਰੇਸੀ ਔਰ ਦੰਭ ਹੈ ਇਹ ਸਾਰੇ ਬੀਜੇਪੀ ਦੇ ਕਲਚਰ ਦਾ। ਇੱਕ ਪਾਸੇ ਹਾਲ ਇਹ ਹੈ ਕਿ ਭਾਰਤ ਦੀਆਂ ਕੁੱਲ 29 ਸਟੇਟਾਂ ਨੇ, 29 ਸਟੇਟਾਂ ਚੋਂ 20 ਸਟੇਟਾਂ 'ਚ ਗਾਂ ਮਾਸ ਦੇ ਉੱਤੇ ਪਾਬੰਦੀ ਹੈ ਜਾਂ ਗਾਂ ਨੂੰ ਮਾਰਨ ਦੇ ਉੱਤੇ ਹੀ ਪਾਬੰਦੀ ਹੈ ਜੀ। 10-10 ਸਾਲ ਦੀ ਕੈਦ ਹੈ। ਜੰਮੂ ਕਸ਼ਮੀਰ ਹਾਈ ਕੋਰਟ ਨੇ ਵੀ ਕਿਹਾ ਜੀ ਇਹ ਨਹੀਂ ਮਾਰਿਆ ਜਾ ਸਕਦਾ। ਹੁਣ ਭਾਰਤ ਦੇ ਵਿੱਚ ਤਾਂ ਕਾਊ ਸੇਕਰੇਡ ਹੋ ਗਈ ਕਿ ਜੀ ਇਹ ਜਿਹੜਾ ਤੁਸੀਂ ਇਹਦੇ ਤੇ ਪਾਬੰਦੀ ਲਾਤੀ ਕਿ ਵੀ ਤੁਸੀਂ ਗਾਂ ਨੂੰ ਮਾਰ ਨਹੀਂ ਸਕਦੇ। ਦੂਸਰੇ ਪਾਸੇ ਕਿਵੇਂ ਜਦੋਂ ਦਾ ਮੋਦੀ ਪ੍ਰਧਾਨ ਮੰਤਰੀ ਬਣਿਆ ਪਿਛਲੇ 1.5 ਸਾਲ 'ਚ ਜਿਹੜਾ ਗਾਂ ਮਾਸ ਹੈ ਉਹਦਾ ਐਕਸਪੋਰਟ ਕਿੰਨੇ % ਵਧਿਆ, ਔਰ ਇਹ ਕੋਈ ਰਿਪੋਰਟ ਕਿਸੇ ਹੋਰ ਦੀ ਨਹੀਂ ਹੈ ਕਿਉਂਕਿ ਸਭ ਤੋਂ ਜ਼ਿਆਦਾ ਗਾਂ ਮਾਸ ਦਾ ਐਕਸਪੋਰਟ ਭਾਰਤ ਤੋਂ ਅਮਰੀਕਾ 'ਚ ਹੁੰਦਾ ਹੈ। ਔਰ ਇਹ ਰਿਪੋਰਟ ਜਿਹੜੀ ਹੈ ਅਮਰੀਕਾ ਦੇ ਐਗਰੀਕਲਚਰ ਡਿਪਾਰਟਮੈਂਟ ਦੀ ਹੈ, ਟ੍ਰਿਬਿਊਨ ਨੇ ਇਹਨੂੰ ਰਿਪੋਰਟ ਕੀਤਾ ਔਰ ਉਹਦੇ 'ਚ ਕੱਲਾ ਗਾਂ ਨਹੀਂ, ਈਵਨ ਜਦੋਂ ਅਸੀਂ ਬੀਫ ਫੈਮਿਲੀ ਕਹਿੰਦੇ ਨੇ ਉਹਦੇ 'ਚ ਮੱਝਾਂ ਵੀ ਨੇ ਔਰ ਉਹਦੇ 'ਚ ਵੀਲ ਬਛੜੇ ਨੂੰ ਕਹਿੰਦੇ ਨੇ। ਔਰ ਜੇ ਤੁਸੀਂ ਕਦੇ ਦੇਖੋ ਕਿ ਵੀਲ ਦਾ ਮਾਸ ਕਿਵੇਂ ਤਿਆਰ ਕੀਤਾ ਜਾਂਦਾ ਹੈ ਜਾਂ ਵੀਲ ਦਾ ਨੂੰ ਕਿਵੇਂ ਮਾਰਨ ਲਈ ਤਿਆਰ ਕੀਤਾ ਜਾਂਦਾ ਹੈ, ਤੇ ਜਿਹੜੇ ਮੀਟ ਈਟਰ ਵੀ ਨੇ ਉਹ ਵੀ ਮੀਟ ਛੱਡ ਦੇਣਗੇ। ਮਤਲਬ ਇਸ ਕਿਸਮ ਦਾ ਜ਼ੁਲਮ ਹੁੰਦਾ ਹੈ। ਪਰ ਭਾਰਤ ਚੋਂ ਸਭ ਤੋਂ ਜ਼ਿਆਦਾ ਐਕਸਪੋਰਟ ਜਿਹੜਾ ਮੀਟ ਦਾ ਗਾਂ, ਬਫਲੋ ਔਰ ਬਛੜੇ ਦਾ ਹੁੰਦਾ ਹੈ। ਔਰ ਇਹ ਟ੍ਰਿਬਿਊਨ ਦੀ ਰਿਪੋਰਟ ਹੀ ਹੈ, the Indian foreign trade policy prohibits the export of cow meat, ਕਿ ਜਿਹੜੀ ਭਾਰਤ ਦੀ ਵਪਾਰਕ ਨੀਤੀ ਹੈ ਉਸ 'ਚ ਤਾਂ ਇਹ ਮਨਾਹੀ ਹੈ ਕਿ ਤੁਸੀਂ ਗਾਂ ਦਾ ਮਾਸ ਜਿਹੜਾ ਹੈ ਉਹ ਐਕਸਪੋਰਟ ਉਹਦਾ ਨਿਰਯਾਤ ਨਹੀਂ ਕਰ ਸਕਦੇ। ਬਟ ਇੰਡੀਆ ਕੰਟੀਨਿਊਸ ਟੂ ਬੀ the world's largest exporter of beef as per the data released recently by the Department of Agriculture of the US। ਕਿ ਅਮਰੀਕਾ ਦੇ ਐਗਰੀਕਲਚਰ ਡਿਪਾਰਟਮੈਂਟ ਨੇ ਜਿਹੜਾ ਡਾਟਾ ਰਿਲੀਜ਼ ਕੀਤਾ ਹੈ ਉਹਦੇ 'ਚ ਭਾਰਤ ਦੁਨੀਆ ਦਾ ਸਭ ਤੋਂ ਜ਼ਿਆਦਾ ਬੀਫ ਐਕਸਪੋਰਟ ਕਰਨ ਵਾਲਾ ਦੇਸ਼ ਹੈ। ਇਟ ਹੈਜ਼ ਟੇਕਨ ਲੀਡ ਓਵਰ ਦਾ ਨੈਕਸਟ ਹਾਈਐਸਟ ਐਕਸਪੋਰਟਰ ਬ੍ਰਾਜ਼ੀਲ, ਕਿ ਬ੍ਰਾਜ਼ੀਲ ਜਿਹੜਾ ਹੈ ਉਹ ਇੰਡੀਆ ਤੋਂ ਬਾਅਦ ਹੈ ਬੀਫ ਭੇਜਣ ਵਾਲਾ, ਔਰ ਇੰਡੀਆ ਨੇ ਉਹਨੂੰ ਬ੍ਰਾਜ਼ੀਲ ਨੂੰ ਹੋਰ ਵੀ ਪਿੱਛੇ ਛੱਡ ਦਿੱਤਾ ਹੈ। India exported 2.4 million tons of beef and veal in 2015 compared to 2 million tons by Brazil and 1.5 million by Australia। ਹੁਣ ਤੁਸੀਂ ਅੰਦਾਜ਼ਾ ਲਾ ਲਓ ਇਹਨਾਂ ਦੀ ਹਿਪੋਕ੍ਰੇਸੀ ਦੰਭ ਦਾ। ਜਦੋਂ ਦਾ ਮੋਦੀ ਪ੍ਰਾਈਮ ਮਿਨਿਸਟਰ ਬਣਿਆ ਬੀਫ ਦੀ ਐਕਸਪੋਰਟ ਵਧੀ ਹੈ। ਭਾਰਤ ਨੇ, ਕੱਲੇ ਭਾਰਤ ਨਹੀਂ, 2.4 ਲਗਭਗ 2.5 ਮਿਲੀਅਨ ਟਨ 2.5 ਮਿਲੀਅਨ ਟਨ ਬੀਫ ਔਰ ਬਛੜਾ ਵੀਲ ਉਸ ਦਾ ਮਾਸ ਜਿਹੜਾ 2015 ਚ ਐਕਸਪੋਰਟ ਕੀਤਾ। ਹਾਲਾਂਕਿ ਬ੍ਰਾਜ਼ੀਲ ਨੇ 2 ਮਿਲੀਅਨ ਟਨ ਕੀਤਾ ਔਰ ਆਸਟ੍ਰੇਲੀਆ ਨੇ 1.5 ਮਿਲੀਅਨ ਟਨ ਕੀਤਾ। These countries account for 58.7% of all global beef exports। ਇਹ ਜਿਹੜੀਆਂ 3 ਕੰਟਰੀਜ਼ ਨੇ, ਇੰਡੀਆ, ਬ੍ਰਾਜ਼ੀਲ ਔਰ ਆਸਟ੍ਰੇਲੀਆ, ਕੁੱਲ ਜਿੰਨਾ ਦੁਨੀਆ 'ਚ ਬੀਫ ਐਕਸਪੋਰਟ ਹੁੰਦਾ ਹੈ ਉਹ 58.7% ਜਿਹੜਾ ਹੈ ਉਹ ਇਹਨਾਂ ਦੇਸ਼ਾਂ 'ਚ ਹੈ। ਇੰਡੀਆ ਅਲੋਨ ਅਕਾਊਂਟਸ ਫॉर 23.5%। ਦੁਨੀਆ 'ਚ ਜਿੰਨਾ ਬੀਫ ਐਕਸਪੋਰਟ ਹੈ ਇਕੱਲਾ 23%, 23.5 ਇੰਡੀਆ 'ਚ ਹੁੰਦਾ ਹੈ। ਦਿਸ ਇਜ਼ ਅਪ ਫਰੋਮ 20.8% ਲਾਸਟ ਈਅਰ। ਮਨਮੋਹਨ ਸਿੰਘ ਦੀ ਸਰਕਾਰ ਵੇਲੇ 20.8% ਸੀ ਬੀਫ ਐਂਡ ਵੀਲ ਐਕਸਪੋਰਟ, ਹੁਣ ਜਿਹੜਾ ਉਹ 23.5% ਹੈ। There has been a 17% hike in beef export after the NDA government took over last year। ਹੁਣ ਮੋਦੀ ਦੇ ਆਉਣ ਤੋਂ ਬਾਅਦ ਇਹ ਜਿਹੜਾ 17% ਵੱਧ ਗਈ ਹੈ ਐਕਸਪੋਰਟ ਬੀਫ ਦੀ। ਇੰਡੀਆ earned 4.8 billion in 2014।
ਹੁਣ ਇਹ ਜਿਹੜਾ ਹੈ 4.8 ਲਗਭਗ 5 ਬਿਲੀਅਨ ਡਾਲਰ ਭਾਰਤ ਨੇ ਆਪਣੀ ਗਾਂ ਮਾਤਾ ਦਾ ਮਾਸ ਜਿਹੜਾ ਹੈ ਉਹ ਵਿਦੇਸ਼ਾਂ ਨੂੰ ਭੇਜ ਕੇ ਕਮਾਇਆ। ਔਰ ਫॉर द फर्स्ट टाइम वी अर्नड मोर फ्रॉम द एक्सपोर्ट ऑफ बीफ दैन फ्रॉम द बासमती राइस। ਹੁਣ ਭਾਰਤ ਦੇ ਵਿੱਚ ਬਾਸਮਤੀ ਰਾਈਸ ਵੀ ਹੁੰਦੀ ਹੈ ਔਰ ਇਸ ਸਾਰੇ ਚੋਂ ਜਿਹੜਾ ਹੈ ਲਗਭਗ 5 ਮਿਲੀਅਨ ਡਾਲਰ ਜਿਹੜਾ ਹੈ 5 ਬਿਲੀਅਨ not million 5 ਬਿਲੀਅਨ ਡਾਲਰ 4.8 ਬਿਲੀਅਨ 2014 ਦੇ ਵਿੱਚ ਬੀਫ ਚੋਂ ਇਹਨਾਂ ਨੇ ਕਮਾਇਆ। ਹੁਣ ਇਹਨਾਂ ਨੂੰ ਕੀ ਕਹੋਗੇ ਕਿ ਇਹਨਾਂ ਦੀ ਉੱਥੇ ਮਾਤਾ ਪਵਿੱਤਰ ਨਹੀਂ ਹੈ ਜੇ ਅਮਰੀਕਨ ਖਾਣਗੇ ਯੂਰਪੀਅਨ ਖਾਣਗੇ। ਹੁਣ ਇਹ ਤਾਂ ਭਾਰਤ ਦੀ ਮਾਤਾ। ਔਰ ਮੈਂ ਸ਼ਾਇਦ ਇੱਕ ਵਾਰੀ ਅੱਗੇ ਵੀ ਗੱਲ ਸੁਣਾਈ ਸੀ, ਮੇਰੇ ਇੱਕ ਦੂਰ ਦਰਾਡਿਓਂ ਕਜ਼ਨ ਜਿਹੜੇ ਨੇ, ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੋਏਗੀ, ਉਹ ਆਰਥੋਪੈਡਿਕ ਸਰਜਨ ਸੀ ਦਿੱਲੀ ਆਲ ਇੰਡੀਆ ਇੰਸਟੀਚਿਊਟ ਤੇ ਉਦੋਂ ਲੀਬੀਆ ਦੇ ਵਿੱਚ ਕਰਨਲ ਗਦਾਫੀ ਦੀ ਹਕੂਮਤ ਸੀ ਤੇ ਉੱਥੋਂ ਡਾਕਟਰ ਆਂਦੇ ਸੀ, ਉਹਨਾਂ ਦੇ 20-25 ਡਾਕਟਰ ਜਿਹੜੇ ਨੇ 3 ਸਾਲ ਜਾਂ 4 ਸਾਲ ਲਈ ਆਏ ਤੇ ਹੀ ਵਾਸ ਵਨ ਆਫ them। ਉਹ ਜਦੋਂ ਵਾਪਸ ਗਿਆ ਤੇ ਕੁਦਰਤੀ ਮੈਂ ਦਿੱਲੀ ਚੋਂ ਕ੍ਰਿਸ ਕ੍ਰਾਸ ਕਰ ਰਿਹਾ ਸੀ ਤੇ ਇੱਕ ਡਿਨਰ ਤੇ ਇਕੱਠੇ ਹੋਏ ਤੇ ਉਹਨੂੰ ਮੈਂ ਪੁੱਛਿਆ, ਮੈਂ ਕਿਹਾ ਜੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਕਿਵੇਂ ਰਿਹਾ, ਕੀ ਹੋਇਆ। ਉਹ ਇੱਕ ਦੋ ਗੱਲਾਂ ਸੁਣਾਈਆਂ ਪਰ ਜਿਹੜੀ ਗੱਲ ਰੈਲੇਵੈਂਟ ਹੈ ਉਹਦੇ ਚ ਉਹਨਾਂ ਨੇ ਕਿਹਾ, ਕਹਿੰਦੇ ਜੀ ਸਾਡੇ ਨਾਲ ਮਤਲਬ ਮੈਂ ਹੀ ਇਕੱਲਾ ਸਿੱਖ ਡਾਕਟਰ ਸੀ, ਬਾਕੀ ਕੁਝ ਬਹੁਤੇ ਹਿੰਦੂ ਸੀ, ਦੋ ਤਿੰਨ ਮੁਸਲਮਾਨ ਸੀ। ਤਾਂ ਉਹਨਾਂ ਨੇ ਕਿਹਾ ਜੀ ਵੀ ਜਦੋਂ ਸਾਡਾ ਉੱਥੇ ਪਹੁੰਚਿਆ ਗਰੁੱਪ ਤੇ ਉਸ ਸ਼ਾਮ ਸਾਨੂੰ ਉਹਨੇ ਜਿਹੜਾ ਗਦਾਫੀ ਨੇ ਤ੍ਰਿਪੋਲੀ ਲੀਬੀਆ ਦੀ ਰਾਜਧਾਨੀ ਸੀ ਡਿਨਰ ਦੇ ਉੱਤੇ ਵੀ ਸੱਦਿਆ ਤੇ ਇੱਕ ਪਾਸੇ ਜਿਹੜਾ ਵੈਜੀਟੇਰੀਅਨ ਲੱਗਾ ਸੀ ਫੂਡ ਔਰ ਇੱਕ ਪਾਸੇ ਮੀਟ ਔਰ ਮਟਨ ਔਰ ਬੀਫ ਕਿਉਂਕਿ ਉੱਥੇ। ਔਰ ਕਹਿੰਦੇ ਵੀ ਮੈਂ ਦੇਖਿਆ ਕਿ ਵੀ ਮੈਂ ਅਜੇ ਪਿੱਛੇ ਹੀ ਸੀ ਤੇ ਮੇਰੇ ਹਿੰਦੂ ਦੋਸਤ ਜਿਹੜੇ ਨੇ ਉਹ ਜਿਹੜੇ ਬੀਫ ਵਾਲੇ ਟੇਬਲ ਤੇ ਜਾ ਕੇ ਪਾਣ ਲੱਗੇ। ਕਹਿੰਦੇ ਮੈਂ ਉਹਨਾਂ ਨੂੰ ਜਾ ਕੇ ਕਿਹਾ, ਮੈਂ ਕਿਹਾ ਵੀ ਇਟ ਇਜ਼ ਕਾਓ ਮੀਟ। ਕਹਿੰਦੇ ਨੋ ਇਟਸ ਨਾਟ ਇੰਡੀਅਨ ਕਾਓ, ਇਹ ਇੱਕ ਭਾਰਤੀ ਗਾਂ ਹੈ। ਸੋ ਮਤਲਬ ਮੈਨੂੰ ਉਦੋਂ ਲੱਗਦਾ ਸੀ, ਮੈਂ ਕਿਹਾ ਵੀ ਹੱਦ ਹੋ ਗਈ, ਇਸ ਲੈਵਲ ਦੀ ਹਿਪੋਕ੍ਰੇਸੀ ਹੈ ਇਹਨਾਂ ਦੀ। ਸੋ ਇਸ ਦੇ ਉਲਟ ਅਸੀਂ ਇਹ ਦੇਖਦੇ ਹਾਂ ਵੀ ਇਹ ਜਿਹੜੇ ਵੱਡੇ ਬਣੇ ਹੋਏ ਨੇ ਗਊ ਮਾਤਾ ਦੇ ਪ੍ਰੋਟੈਕਟਰ, ਜਿਹੜੇ ਕਿ ਜਿਹੜੀਆਂ ਗਾਵਾਂ ਸੜਕਾਂ ਤੇ ਛੱਡੀਆਂ ਹੋਈਆਂ, ਗਊਸ਼ਾਲਾਵਾਂ ਦੇ ਨਾਂ ਥੱਲੇ ਧਨ ਦਿੱਤਾ ਜਾ ਰਿਹਾ ਹੈ, ਸੰਗਰੂਰ ਚ ਟੈਕਸ ਲਾਤਾ ਹੈ ਕਿ ਜੀ 1 ਕਰੋੜ ਇਕੱਠਾ ਕਰਨਾ, ਐਕਸੀਡੈਂਟ ਹੋ ਰਹੇ ਨੇ ਔਰ ਇਹ 5 ਬਿਲੀਅਨ ਡਾਲਰ ਦਾ ਆਪਣੀ ਮਾਂ ਦਾ ਮਾਸ ਜਿਹੜਾ ਹੈ ਉਹ ਭੇਜ ਕੇ ਬਾਹਰ ਤੇ ਉਹਦੇ ਪੈਸੇ ਬਣਾ ਰਹੇ ਨੇ। ਔਰ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਕਿ ਵੀ ਇਹ ਕਿਸ ਕਿਸਮ ਦੀ ਰਾਜਨੀਤੀ ਇਸ ਦੇ ਉੱਤੇ ਕਰ ਰਹੇ ਨੇ। ਔਰ ਦੂਸਰੇ ਪਾਸੇ ਹੁਣ ਇੱਕ ਪਾਸੇ ਤਾਂ ਕਿਉਂਕਿ ਬੀਜੇਪੀ ਦੀ ਹਕੂਮਤ ਹੈ ਉਹਦੇ ਲਈ ਇਹ ਦੋਸ਼ੀ ਨੇ, ਦੂਸਰੇ ਪਾਸੇ ਜੈਨ ਕਮਿਊਨਿਟੀ ਨੂੰ ਖੁਸ਼ ਕਰਨ ਦੇ ਲਈ। ਔਰ ਮੈਂ ਜਦੋਂ ਅੰਦਾਜ਼ਾ ਲਾ ਰਿਹਾ ਸੀ, ਮੈਂ ਕਿਹਾ ਇਹ ਮਟਨ ਬੈਨ ਬੰਬੇ 'ਚ, ਫਿਰ ਰਾਜਸਥਾਨ 'ਚ, ਫਿਰ ਹਰਿਆਣੇ 'ਚ ਵੀ 7 ਦਿਨ ਦਾ, ਇਹ ਲਾਈਨ ਕੀ ਹੈ? ਫਿਰ ਮੈਨੂੰ ਸਮਝ ਆਈ ਵੀ ਉਹ ਆਰਐਸਐਸ ਦੇ ਵੱਡੇ ਫਾਈਨੈਂਸ਼ੀਅਰ ਜਿਹੜੇ ਨੇ ਉਹ ਜਾਂ ਸਿੰਧੀ ਨੇ ਤੇ ਜਾਂ ਜੈਨੀ ਨੇ। ਜੈਨੀ ਬਹੁਤੇ ਮਾਰਵਾੜੀ ਨੇ ਜੀ, ਰੀਜਨ ਉਹੀ ਹੈ। ਕਿਸੇ ਵੇਲੇ ਰਾਜਸਥਾਨ ਔਰ ਸਿੰਧ ਜਿਹੜਾ ਪਾਕਿਸਤਾਨ 'ਚ ਇੱਕੋ ਹੀ ਸੀ। ਬਹੁਤ ਸਾਰੇ ਜਿਹੜੇ ਅਡਵਾਨੀ, ਜੇਠ ਮੁਲਾਨੀ, ਮਨਸੁਖਾਨੀ, ਹਮਦਾਨੀ, ਇਹ ਸਾਰੇ ਸਿੰਧੀ। ਉਹਨਾਂ 'ਚੋਂ ਵੱਡਾ ਤਬਕਾ ਜਿਹੜਾ ਹੈ ਉਹ ਆਰਐਸਐਸ ਨਾਲ ਹੈ ਔਰ ਇਹਨਾਂ ਦਾ ਬਹੁਤ ਸਾਰਾ ਪੈਸਾ ਜਿਹੜਾ ਜੈਨੀਆਂ ਦਾ, ਜੈਨੀ ਜਿਹੜੇ ਨੇ ਮਾਰਵਾੜੀ ਜੈਨੀ ਨੇ ਬਹੁਤ। ਔਰ ਮੈਨੂੰ ਫਿਰ ਯਾਦ ਆਇਆ, ਮੈਂ ਕਿਹਾ ਉਹ ਇਹ ਤਾਂ ਪੰਜਾਬ 'ਚ ਇੱਕ ਵਾਰੀ ਇੱਕ ਬੜਾ ਵੱਡਾ ਸਕੈਂਡਲ 70ਵਿਆਂ 'ਚ ਨਿਕਲਿਆ ਸੀ ਕਿ ਜੀ ਕਿਵੇਂ ਜਿਹੜੀ ਗਾਂ ਦੀ ਚਰਬੀ ਹੈ ਉਹ ਸਪਲਾਈ ਹੁੰਦੀ ਹੈ ਆਮ ਡਾਲਡਾ ਔਰ ਦੂਜੇ ਘਿਓ ਬਣਾਉਣ ਵਾਲਿਆਂ 'ਚ, ਔਰ ਉਹਦੇ 'ਚ ਵੀ ਮਾਲਕ ਜਾਂ ਹਿੰਦੂ ਸੀ ਜਾਂ ਜੈਨੀ ਸੀ। ਪਰ ਹੁਣ ਸ਼ਿਵ ਸੈਨਾ ਨੇ, ਕਿਉਂਕਿ ਹੁਣ ਇਹ ਵੋਟ ਬੈਂਕ ਦੀ ਗੱਲ ਚੱਲ ਰਹੀ ਹੈ ਵੀ ਜੈਨੀਆਂ ਨੂੰ ਖੁਸ਼ ਕਰਨ ਲਈ ਭਾਵੇਂ ਉਹ ਖੁਦ ਮੀਟ ਦੇ, ਔਰ ਇਹ ਜਿਹੜਾ 4 ਬਿਲੀਅਨ ਡਾਲਰ 5 ਬਿਲੀਅਨ ਡਾਲਰ ਦਾ ਬੀਫ ਟ੍ਰੇਡ ਹੈ ਇਹਦੇ 'ਚ ਕੋਈ ਮੁਸਲਮਾਨ ਨਹੀਂ ਹੋਏਗਾ, ਜੇ ਹੋਏ ਵੀ ਤਾਂ ਬਹੁਤ ਥੋੜੇ ਹੋਣਗੇ। ਹੁਣ ਇਹਨਾਂ ਦਾ ਭੇਜਣ ਵਾਲੀ ਵੀ ਸਰਕਾਰ ਔਰ ਉਹਨਾਂ ਦੇ ਜਿਹੜੇ ਵਪਾਰੀ ਨੇ ਉਹ ਵੀ ਇਹਨਾਂ ਦੇ ਹੀ ਹੋਣਗੇ, ਹਿੰਦੂ ਹੋਣਗੇ। ਅਦਰਵਾਈਜ਼ ਇਹਨਾਂ ਨੇ ਬੰਦ ਕੀਤਾ ਹੋਣਾ ਸੀ ਜੇ ਮੁਸਲਮਾਨਾਂ ਦੇ ਹੱਥ 'ਚ ਜਾਂ ਈਸਾਈਆਂ ਦੇ ਹੱਥ 'ਚ ਟ੍ਰੇਡ ਹੁੰਦਾ। ਔਰ ਹੁਣ ਜਿਵੇਂ ਜੈਨੀਆਂ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਔਰ ਜਿਹੜੇ ਸਿੱਖ ਕਈ ਵਾਰ ਭਾਰਤ ਦੇ ਵਿੱਚ ਬੈਠੇ ਇਹ ਸਮਝਦੇ ਨੇ ਜੀ ਸਾਨੂੰ ਕੀ ਹੋਣਾ ਹੈ, ਅਸੀਂ ਤਾਂ ਆਪਣੇ ਰਾਸ਼ਟਰ ਦੇ ਵਿੱਚ ਆਏ ਜੇ ਹੁਣ ਅਸੀਂ ਹਾਂ ਇੱਥੋਂ ਦਾ ਇਹ ਹਿੱਸਾ ਬਣ ਗਏ। ਹੁਣ ਜੈਨੀਆਂ ਦਾ ਗੁਰੂ ਜਿਹੜਾ ਮਹਾਵੀਰ ਹੈ ਜੀ, ਔਰ ਜੈਨ ਧਰਮ ਬੁੱਧ ਧਰਮ ਤੋਂ ਵੀ ਪੁਰਾਣਾ ਹੈ। ਮਹਾਵੀਰ ਬੁੱਧ ਤੋਂ ਵੀ ਪਹਿਲਾਂ, ਲਗਭਗ 2500 ਸਾਲ ਪਹਿਲਾਂ। ਸੋ ਜੈਨੀ ਬਹੁਤ ਅਮੀਰ ਨੇ, ਧਨ ਨਾਲ ਉਹਨਾਂ ਦੇ ਭਰੇ ਹੋਏ ਨੇ ਉਹਨਾਂ ਦੇ ਗੱਲੇ, ਔਰ 2500 ਸਾਲ ਪੁਰਾਣਾ ਉਸ ਧਰਤੀ ਦੇ ਪੁੱਤਰ ਨੇ। ਇਹ ਵੱਖਰੀ ਗੱਲ ਹੈ, ਬੀਜੇਪੀ ਕੀ ਪੋਲਿਟਿਕਸ ਕਰ ਰਹੀ ਹੈ। ਹੁਣ ਸ਼ਿਵ ਸੈਨਾ ਉਹਨਾਂ ਦਾ ਜਿਹੜਾ ਇੱਕ ਆਫੀਸ਼ੀਅਲ ਪੇਪਰ ਹੈ ਮਾਊਥਪੀਸ, ਉਹਦਾ ਨਾਂ ਹੈ ਸਾਹਮਣਾ। ਉद्धਵ ਠਾਕਰ ਲੀਡਰ ਹੈ ਉਹਨਾਂ ਦਾ।
ਉਹਨੇ ਇੱਕ ਐਡੀਟੋਰੀਅਲ ਲਿਖਿਆ ਔਰ ਤੋਂ ਅੰਦਾਜ਼ਾ ਲਾਓ ਕਿ ਜਿਹੜੇ ਸਿੱਖ ਤਾਂ ਅਜੇ ਇਸ ਤਾਂ 5.5 ਸਦੀਆਂ ਪੁਰਾਣੇ ਹੈ, ਸਾਡੇ ਰੂਪ ਵੱਖਰੇ ਨੇ, ਨਜ਼ਰ ਆਉਂਦੇ ਨੇ, ਚੈਲੰਜ ਅਸੀਂ ਹਕੂਮਤ ਨੂੰ ਕਰਦੇ ਹਾਂ। ਜੈਨੀ ਤਾਂ ਕੰਨ ਚ ਪਾਇਆ ਨਹੀਂ ਰੱਖਦੇ, ਜਿਹੜੀ ਪੰਜਾਬੀ ਦੀ ਐਕਸਪ੍ਰੈਸ਼ਨ ਹੈ। ਹੁਣ ਇਹ ਸਾਹਮਣਾ ਦੇ ਵਿੱਚ ਉਧਵ ਠਾਕਰ ਜੈਨੀਆਂ ਨੂੰ ਧਮਕੀ ਦੇ ਰਿਹਾ। ਮੁਸਲਮਾਨਾਂ ਕੋਲ ਘੱਟੋ ਘੱਟ ਪਾਕਿਸਤਾਨ ਤਾਂ ਹੈ, ਪਰ ਜੇ ਜੈਨੀਆਂ ਦੀ ਫਿਰਕਾ ਪ੍ਰਸਤੀ ਵੱਧਦੀ ਰਹੀ ਤਾਂ ਉਹ ਕਿਹੜੀ ਧਰਤੀ ਤੇ ਜਾਣਗੇ। ਹੁਣ ਧਮਕੀ ਦੇ ਰਿਹਾ ਕਿ ਵੀ ਮੁਸਲਮਾਨਾਂ ਨੂੰ ਜੇ ਅਸੀਂ ਭਜਾਇਆ ਉਹ ਤਾਂ ਪਾਕਿਸਤਾਨ ਚਲੇ ਜਾਣਗੇ, ਤੁਸੀਂ ਕਿੱਥੇ ਜਾਣੇ, ਤੁਹਾਡੇ ਲਈ ਕੋਈ ਧਰਤੀ ਨਹੀਂ ਹੈਗੀ ਜਾਣ। ਪਰ ਜੇ ਜੈਨੀਆਂ ਦੀ ਫਿਰਕਾ ਪ੍ਰਸਤੀ ਵੱਧਦੀ ਰਹੀ ਤਾਂ ਕਿਹੜੀ ਧਰਤੀ ਤੇ ਜਾਣਗੇ। ਜੇ ਤੁਸੀਂ ਇਹਨਾਂ ਧਰਤੀ ਦੇ ਪੁੱਤਰਾਂ ਨਾਲ ਪੰਗਾ ਲਓ ਗਏ ਤਾਂ ਧੂੜ ਚੱਟਣੀ ਪਊ। ਤੁਹਾਡੇ ਵਿੱਤੀ ਸਾਮਰਾਜ ਨੂੰ ਖਤਮ ਕਰਨ 'ਚ ਜ਼ਿਆਦਾ ਸਮਾਂ ਨਹੀਂ ਲੱਗਣਾ। ਵਿੱਤੀ ਸਾਮਰਾਜ ਜਿਹੜਾ ਤੁਸੀਂ ਸਮਝਦੇ ਹੋ ਨਾ ਵੀ ਬੜਾ ਅਸੀਂ ਬਿਜ਼ਨਸ ਐਮਪਾਇਰ ਬਣਾਇਆ ਹੋਇਆ, ਇਹਨੂੰ ਖਤਮ ਕਰਨ 'ਚ ਕੋਈ ਵਕਤ ਨਹੀਂ ਲੱਗਣਾ। ਤੇ ਇਹ ਸਾਨੂੰ ਲਿਖਤ ਵੀ ਅਮਨਦੀਪ ਸਿੰਘ ਜੀ ਨੇ ਵੀ ਭੇਜੀ ਹੈ, ਹੋਰ ਵੀ ਫੇਸਬੁੱਕ ਤੇ ਇਹਦੀ ਚਰਚਾ ਹੈ। ਹੁਣ ਅੰਦਾਜ਼ਾ ਲਾ ਲਓ ਕਿ 2500 ਸਾਲ ਪੁਰਾਣਾ ਨਿੱਕਾ ਜਿਹਾ ਜੈਨ ਧਰਮ ਜਿਹੜਾ ਜਿਹਨੂੰ ਸੁਪਰੀਮ ਕੋਰਟ ਨੇ ਮਾਈਨੋਰਿਟੀ ਮੰਨਿਆ ਹੋਇਆ, ਭਾਵੇਂ ਬੀਜੇਪੀ ਦੀ ਆਪਣੀ ਪੋਲਿਟਿਕਸ ਹੈ ਮੀਟ ਦੇ ਮੁੱਦੇ ਦੇ ਉੱਤੇ, ਲੇਕਿਨ ਸ਼ਿਵ ਸੈਨਾ ਨੇ ਹੁਣ ਉਹਨਾਂ ਨੂੰ ਕਹਿ ਦਿੱਤਾ ਹੈ ਕਿ ਹੁਣ ਵਾਰੀ ਤੁਹਾਡੀ ਹੈ ਔਰ ਤੁਹਾਡੇ ਕੋਲ ਕੋਈ ਥਾਂ ਨਹੀਂ ਹੈ ਭੱਜ ਕੇ ਜਾਣ ਨੂੰ। ਅਸੀਂ ਤੁਹਾਡਾ ਜਿਹੜਾ ਐਮਪਾਇਰ ਬਣਾਇਆ ਹੋਇਆ ਬਿਜ਼ਨਸ ਐਮਪਾਇਰ, ਇਹਨੂੰ ਅਸੀਂ ਤਹਿਸ ਨਹਿਸ ਕਰ ਦਿਆਂਗੇ। ਸੋ ਹੁਣ ਇਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਸਿੱਖ ਕਿੰਨੇ ਕੁ ਸੁਰੱਖਿਅਤ ਨੇ, ਜਿਹੜੇ ਸਮਝਦੇ ਨੇ ਕਿ ਜੀ ਸਾਡੀ ਕੋਈ ਵਾਹ ਵੱਲ ਨਹੀਂ ਦੇਖ ਸਕਦਾ। ਸੋ ਇਹ ਅੱਜ ਦਾ ਪੋਲੀਟੀਕਲ ਇਸ਼ੂ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ